ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਕੀ ਕੁਛ ਚੱਲ ਰਿਹਾ ਆ ਮੁਲਕ ਭਰ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਉਸ ਦੇ ਉੱਤੇ ਆਪਾਂ ਨਜ਼ਰ ਰੱਖਦੇ ਹਾਂ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਸੱਤਾ ਨੂੰ ਬਦਲਣਾ, ਸਿਆਸਤ ਨੂੰ ਬਦਲਣਾ ਆ, ਅਸੀਂ ਲੋਕਾਂ ਦੇ ਵਿੱਚ ਵਿਚਰਨ ਦਾ ਜਾਂ ਜਿੱਦਾਂ ਪਹਿਲਾਂ ਕਰਦੇ ਸੀ ਉਹਦੇ ਨਾਲੋਂ ਵੱਖਰਾ ਕਰਾਂਗੇ। ਪਰ ਆਹ ਜਿਹੜੀ ਖਬਰ ਆਈ ਆ ਇਸ ਨੇ ਸਾਰਿਆਂ ਨੂੰ ਭੁਚੱਕੇ ਵੀ ਕਰ ਦਿੱਤਾ ਤੇ ਨਾਲ ਦੇ ਨਾਲ ਸਵਾਲ ਵੀ ਆ। ਆਮ ਆਦਮੀ ਕਹਿੰਦੇ ਕੇਜਰੀਵਾਲ ਨੇ ਘਰ ਦੀ ਮੁਰੰਮਤ ਤੇ 45 ਕਰੋੜ ਖਰਚ ਤੇ। ਬਿਲਕੁਲ ਜੀ, ਬੜੀ ਹੈਰਾਨੀ ਵਾਲੀ ਖਬਰ ਸਾਹਮਣੇ ਆਉਂਦੀ ਆ। ਆਰਟੀਆਈ ਐਕਸਪਰਟ ਨੇ ਆਪਣਾ ਮਾਨਕ ਗੋਇਲ, ਮੈਂ ਉਹਨਾਂ ਦੇ ਪੇਜ ਤੇ ਵੀ ਪੜ੍ਹ ਰਿਹਾ ਸੀ, ਬੀਜੇਪੀ ਖੁੱਲ੍ਹੇਆਮ ਦੋਸ਼ ਲਾ ਰਹੀ ਆ, ਪ੍ਰੈਸ ਕਾਨਫਰੰਸ ਕਰਕੇ, ਕਮੈਂਟ ਕਰਕੇ, ਹੈ ਨਾ, ਟਵੀਟ ਕਰਕੇ। ਕਾਂਗਰਸ ਉਹਦੀ ਪੈਰਵੀ ਕਰ ਰਹੀ ਆ ਤੇ ਇਹ ਸਾਰੀਆਂ ਧਿਰਾਂ ਜਾਂ ਮੀਡੀਆ ਰਿਪੋਰਟਾਂ ਕੁਝ ਇਹ ਦਮ ਭਰ ਰਹੀਆਂ ਨੇ। ਮੈਂ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਸਾਰੇ ਅੰਕੜੇ ਇਕੱਠੇ ਕਰ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਸਾਰੀਆਂ ਇਹ ਚੀਜ਼ਾਂ ਦਮ ਭਰ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਉਹਨਾਂ ਨੇ ਆਪਣੇ ਸਰਕਾਰੀ ਬੰਗਲੇ ਦੀ ਮੁਰੰਮਤ ਦੇ ਉੱਤੇ 45 ਕਰੋੜ ਰੁਪਈਆ ਖਰਚਿਆ। ਮਤਲਬ ਇਹ ਸਰੋਤੇ ਦਰਸ਼ਕ ਜਰਾ ਗੌਰ ਕਰਨ ਕਿ ਬਣਾਉਣ ਤੇ ਨਹੀਂ ਖਰਚਿਆ ਮਕਾਨ ਦੇ, ਮਕਾਨ ਦੀ ਮੁਰੰਮਤ ਤੇ ਖਰਚਿਆ, ਔਰ 45 ਲੱਖ ਨਹੀਂ ਖਰਚਿਆ, 45 ਕਰੋੜ ਖਰਚਿਆ। ਇਹ ਮੁਰੰਮਤ ਹੈ। ਸੋ ਇਸ ਲਈ, ਪਰ ਦੂਏ ਪਾਸੇ ਜਿੱਦਾਂ ਹੀ ਇਹ ਸਵਾਲ ਖੜਾ ਹੋਇਆ, ਖਾਸ ਕਰਕੇ ਬੀਜੇਪੀ ਦੇ ਹਵਾਲੇ ਨਾਲ ਇਹ ਸਵਾਲ ਆਇਆ ਤੇ ਆਮ ਆਦਮੀ ਪਾਰਟੀ ਨੇ ਇਹਦਾ ਜਵਾਬ ਦੇਣ ਦੀ ਬਜਾਏ ਉਲਟਾ ਉਹਨਾਂ ਨੂੰ ਸਵਾਲ ਕਰ ਲਿਆ ਕਿ ਤੁਸੀਂ ਸਵਾਲ ਕਰੋਗੇ, ਤੁਸੀਂ ਤਾਂ ਪ੍ਰਧਾਨ ਮੰਤਰੀ ਦੇ ਮਕਾਨ ਦੇ ਉੱਤੇ 500 ਕਰੋੜ ਰੁਪਈਆ ਖਰਚਿਆ ਹੈ, ਤੁਹਾਡਾ ਤਾਂ ਪ੍ਰਧਾਨ ਮੰਤਰੀ ਨੇ 8400 ਕਰੋੜ ਦਾ ਜਹਾਜ਼ ਲਿਆ। ਸੋ ਇਸ ਲਈ ਉਹ ਤਾਨੋ ਮਿਹਣੀ ਸ਼ੁਰੂ ਹੋ ਗਏ। ਇਹ ਨਹੀਂ ਦੱਸਿਆ ਕਿ ਹਾਂ ਮਤਲਬ ਕਿ ਸਾਡੀਆਂ ਜਿਹੜੀਆਂ ਖਾਮੀਆਂ ਨੇ ਉਹਦਾ ਕਾਰਨ ਕੀ ਆ। ਉਹ ਕਹਿੰਦੇ ਕਿ ਇੱਕ ਬੰਦਾ ਪਿੰਡ ਦੀ ਸੱਥ ਦੇ ਵਿੱਚ ਦੂਏ ਬੰਦੇ ਨੂੰ ਪੁੱਛਦਾ, ਕਹਿੰਦਾ ਯਾਰ ਕੱਲ ਤੁਹਾਡੀ ਬੇਬੇ ਦੁਪਹਿਰੇ 2 ਵਜੇ ਰੂੜੀਆਂ ਤੇ ਕੀ ਕਰਦੀ ਫਿਰਦੀ ਸੀ? ਉਹ ਕਹਿੰਦਾ ਤੈਨੂੰ ਕਿਹਨੇ ਦੱਸਿਆ? ਕਹਿੰਦਾ ਮੇਰੀ ਬੇਬੇ ਨੇ ਦੇਖਿਆ ਸੀ। ਕਹਿੰਦਾ ਫਿਰ ਤੇਰੀ ਬੇਬੇ ਕੀ ਕਰਨ ਗਈ ਸੀ ਉੱਥੇ? ਸੋ ਇਸ ਲਈ ਉਹ ਹਾਲ ਹੈ ਕਿ ਉਹ ਉਹਨੂੰ ਪੰਡੀ ਜਾਂਦਾ, ਉਹਨੂੰ ਜਵਾਬ ਦੇਈ ਜਾਂਦਾ, ਪਰ ਦੋਏ ਲੋਕਾਂ ਨੂੰ ਜਵਾਬ ਨਹੀਂ ਦਿੰਦੇ। ਲਓ, ਮੈਂ ਦੋਵਾਂ ਦੇ ਹਵਾਲੇ ਨਾਲ ਕੁਝ ਅੰਕੜੇ ਰੱਖ ਦੇਣਾ ਤੁਹਾਡੇ ਸਾਹਮਣੇ। ਜਿਹੜੀ ਰਿਪੋਰਟ ਸਾਹਮਣੇ ਆਈ ਜੀ, ਕਿੰਨਾ ਕੁ ਮਤਲਬ ਕਿ ਇਹ ਆਮ ਆਦਮੀ ਵਾਲਾ ਵਰਤਾਰਾ ਹੈ। ਇੱਕ ਪਾਸੇ ਉਹ ਕਹਿੰਦੇ ਅਸੀਂ ਆਮ ਆਦਮੀ ਆ, ਦੂਏ ਪਾਸੇ ਕਹਿੰਦੇ ਮੈਂ ਫਕੀਰ ਆ, ਝੋਲਾ ਚੱਕ ਕੇ ਚਲਾ ਜਾਊਂਗਾ। ਇਹ ਦੋਵਾਂ ਦੇ ਹਵਾਲੇ ਨੇ। ਲਓ ਜੀ, ਬਕਾਇਦਾ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਨੇ ਵਰਿੰਦਰ ਸਚਦੇਵਾ, ਉਹਨਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਦੇ ਸਰਕਾਰੀ ਬੰਗਲੇ ਉੱਤੇ ਉਹਦੀ ਨਵੀਨੀਕਰਨ ਦੇ ਲਈ, ਉਹਦੀ ਮੁਰੰਮਤ ਦੇ ਲਈ ਬਕਾਇਦਾ 45 ਕਰੋੜ ਰੁਪਈਆ ਖਰਚਿਆ ਗਿਆ। ਤੇ ਉਹਦੇ ਜਵਾਬ ਵਜੋਂ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਸਵਾਲ ਕੀਤਾ, ਕਹਿੰਦੇ ਜੀ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਦੇ ਉਹਨਾਂ ਦੇ ਮਕਾਨ ਦੇ ਉੱਤੇ ਜਿਹੜਾ 500 ਕਰੋੜ ਖਰਚਿਆ ਸੀ ਉਹ ਕੀ ਸੀ? ਕਹਿੰਦੇ ਜੀ 8400 ਕਰੋੜ ਦਾ ਜਿਹੜਾ ਜਹਾਜ਼ ਖਰੀਦਿਆ ਸੀ ਉਹ ਕੀ ਸੀ ਜੀ? ਕਹਿੰਦੇ ਜੀ ਐਂ ਦੱਸ ਦਿਓ 12 ਕਰੋੜ ਦੀ ਕਾਰ 'ਚ ਬੈਠ ਕੇ ਤੁਰਦੇ ਨੇ ਪ੍ਰਧਾਨ ਮੰਤਰੀ ਮੋਦੀ, ਉਹ 12 ਕਰੋੜ ਦੀ ਕਾਰ ਕੀ ਹੈ? ਕਹਿੰਦੇ ਜੀ ਐਂ ਦੱਸ ਦਿਓ ਕਿ 1.25 ਲੱਖ ਦਾ ਪੈਨ ਨਾਲ ਲਿਖਦੇ ਨੇ, 1.25 ਲੱਖ ਦੇ ਪੈਨ ਨਾਲ। ਹੋਰ ਛੱਡੋ, ਕਹਿੰਦੇ 10 ਲੱਖ ਦਾ ਸੂਟ ਪਾਉਂਦੇ ਨੇ। ਕਹਿੰਦੇ ਜੀ 1.5 ਲੱਖ ਦੀ ਐਨਕ ਲਾਉਂਦੇ ਨੇ ਮੋਦੀ। ਇਹਦਾ ਜਵਾਬ ਦੇ ਦਿਓ। ਸੋ ਇਸ ਲਈ ਇੱਕ ਦੂਜੇ ਨੂੰ ਸਵਾਲ ਜਵਾਬ ਹੋਣ ਲੱਗੇ। ਤੋਂ ਮੈਂ ਤਾਂ ਹੀ ਸਵਾਲ ਕਰ ਰਿਹਾ ਕਿ ਰਾਜਕਰਨ ਜੀ, ਸਵਾਲ ਤਾਂ ਇਹ ਹੈ ਕਿ ਉਹ ਕਹਿੰਦਾ ਮੈਂ ਆਮ ਆਦਮੀ ਆ, ਉਹ ਕਹਿੰਦਾ ਮੈਂ ਫਕੀਰ ਆ। ਆਮ ਆਦਮੀ ਦੇ ਘਰੇ 8-8 ਲੱਖ ਦਾ ਇੱਕ ਪਰਦਾ ਲੱਗਿਆ। ਵਾਓ। ਆ 45 ਕਰੋੜ ਜਿਹੜਾ ਖਰਚ ਹੋਇਆ, ਉਸ 45 ਕਰੋੜ ਦੇ ਦੌਰਾਨ ਕਹਿੰਦੇ ਉਹ 45 ਕਰੋੜ ਖਰਚਣ ਦੇ ਵਿੱਚੋਂ 23 ਪਰਦੇ ਖਰੀਦੇ ਨੇ ਜੀ ਕਹਿੰਦੇ। ਤੇ 23 ਪਰਦਿਆਂ ਤੇ 184 ਲੱਖ ਰੁਪਈਆ ਖਰਚਿਆ। 8-8 ਲੱਖ ਦਾ ਇੱਕ ਪਰਦਾ ਆਇਆ ਕਹਿੰਦੇ। ਬੱਲੇ ਬੱਲੇ। ਆ ਲਓ ਜੀ, ਆਹ ਹਿਸਾਬ ਹੈ। ਹੁਣ ਤੁਸੀਂ ਮੋਟਾ ਜਿਹਾ ਮੈਂ ਤੁਹਾਡੇ ਮੂਹਰੇ ਤੱਥ ਰੱਖਦਾ, ਫਿਰ ਆਪਾਂ ਕੱਲੀ ਚੀਜ਼ ਤੇ ਵੀ ਆ ਜਾਵਾਂਗੇ ਥੋੜੇ ਜਿਹੇ ਜੀ। ਸਭ ਤੋਂ ਪਹਿਲਾਂ ਕਹਿੰਦੇ ਜੀ ਜਿਹੜਾ ਪੱਥਰ ਹੈ, ਮਾਰਬਲ ਹੈ, ਉਹ ਆਮ ਪੱਥਰ ਮਾਰਬਲ ਨੀਗਾ, ਬੇਅੰਤ ਨਾਮ ਤੋਂ ਮੰਗਾਇਆ ਜੀ ਕਹਿੰਦੇ। ਠੀਕ ਹੈ, ਉੱਥੋਂ ਆਇਆ। ਤੇ 6 ਕਰੋੜ ਤੋਂ ਵੱਧ ਦਾ ਪੱਥਰ ਆਇਆ ਜੀ ਕਹਿੰਦੇ। 6 ਕਰੋੜ 2 ਲੱਖ ਤਾਂ ਕਹਿੰਦੇ ਜੀ ਪੱਥਰ ਤੇ ਮਾਰਬਲ ਤੇ ਖਰਚਤਾ। ਅੱਗੇ ਆ ਜਾਓ, ਸਜਾਵਟ ਦੇ ਉੱਤੇ, ਜਿਹਨੂੰ ਇੰਟੀਰੀਅਰ ਡੈਕੋਰੇਸ਼ਨ ਕਹਿੰਦੇ ਨੇ, ਕੀ ਕਹਿੰਦੇ ਨੇ, ਕੁਛ ਇਹੋ ਜਿਹਾ ਕੁਛ, ਉਹ ਸਜਾਵਟ, ਇਹੋ ਜਿਹੇ ਸਜਾਵਟ ਦੇ ਉੱਤੇ ਹੀ 11 ਕਰੋੜ ਰੁਪਈਆ ਖਰਚਿਆ ਜਨਾਬ। ਬੱਲੇ। ਚਲੋ ਅੱਗੇ ਆ ਜਾਓ, ਇਹਦਾ ਬਿਜਲੀ ਦੀ ਫਿਟਿੰਗ ਵੀ ਕਰਾਈ ਆ, ਹਲੇ ਉਹ ਟੂਟੀਆਂ ਪਾਈਪਾਂ ਦਾ ਹਿਸਾਬ ਨਹੀਂ ਮਿਲਿਆ, ਉਹ ਵੀ ਖਾਸਾ ਮਹਿੰਗਾ ਹੋਊਗਾ। ਬਿਜਲੀ ਦੀ ਫਿਟਿੰਗ ਹੈ ਜਿਹੜੀ, ਕਹਿੰਦੇ ਉਹ 3 ਕਰੋੜ ਦੇ ਕਰੀਬ ਪਈ ਆ ਜੀ।
2 ਕਰੋੜ 85 ਲੱਖ ਦੇ ਵਿੱਚ ਬਿਜਲੀ ਦੀ ਫਿਟਿੰਗ ਹੋਈ ਆ। ਤਾਰਾਂ ਸੋਨੇ ਦੀਆਂ? ਮੈਂ ਪਤਾ ਨਹੀਂ ਜੀ, ਹੋ ਸਕਦਾ ਹੁਣ, ਆਮ ਆਦਮੀ ਆ, ਅਗਲਾ ਕੁਝ ਵੀ ਪਵਾ ਸਕਦਾ। ਚਲੋ ਅੱਗੇ ਆ ਜਾਓ ਜੀ। ਕਹਿੰਦੇ ਜੀ ਜਿਹੜਾ ਅੱਗ ਬੁਝਾਊ ਯੰਤਰ ਨੇ ਉਹਦੇ ਲਈ ਜਿਹੜੀ ਫਿਟਿੰਗ ਕਰਾਈ ਆ, ਸਾਰਾ ਕੁਝ ਅੱਗ ਬੁਝਾਊ ਯੰਤਰਾਂ ਲਈ ਸਾਰੇ ਬੰਗਲੇ 'ਚ, ਸਰਕਾਰੀ ਬੰਗਲੇ 'ਚ, ਉਹ 2.5 ਕਰੋੜ ਤੋਂ ਵੱਧ ਪਈ ਆ ਜੀ। 2 ਕਰੋੜ 58 ਲੱਖ 'ਚ ਅੱਗ ਬੁਝਾਊ ਯੰਤਰਾਂ ਦੀ ਫਿਟਿੰਗ ਹੋਈ ਆ ਜਨਾਬ। ਹੋਰ ਛੱਡੋ, ਰਸੋਈ ਦੇ ਲਈ ਜਿਹੜੇ ਉਹ ਚਮਚੇ, ਕਾਂਟੇ, ਜੇ ਉਹ ਹੈ ਨਾ, ਜਾਲੀਆਂ ਛਾਲੀਆਂ, ਜੇ ਉਹ ਸਾਰਾ ਸਮਾਨ, ਉਹ ਵੀ 1 ਕਰੋੜ ਤੋਂ ਵੱਧ ਆਇਆ ਜੀ। 1 ਕਰੋੜ 1 ਲੱਖ ਦਾ ਆਇਆ। ਇਹ ਉਹ ਸਮਾਨ ਹੈ। ਵੈਸੇ ਰਸੋਈ ਦੇ ਨਵੀਨੀਕਰਨ ਦੇ 63 ਲੱਖ ਲਾਏ ਨੇ ਜੀ। ਹਾਂਜੀ। ਤੇ ਇਸੇ ਤਰ੍ਹਾਂ ਆ ਜਿਹੜਾ ਇੰਟੀਰੀਅਰ ਅੰਦਰ ਸਜਾਵਟੀ ਕੰਮ ਹੋਇਆ ਜਿਹੜਾ, ਉਹਦੇ ਲਈ ਫਿਰ ਸਲਾਹਕਾਰ ਵੀ ਰੱਖਿਆ ਸੀ ਕੋਈ, ਹਾਂ, ਉਹ ਸਲਾਹਕਾਰ ਨੂੰ ਵੀ 1 ਕਰੋੜ ਦਿੱਤਾ। ਅੱਛਾ ਜੀ। ਹੁਣ ਆ ਜੋ ਥੋੜਾ ਜਿਹਾ ਹੋਰ ਮਤਲਬ ਇਹਨੂੰ ਵਿਸਤਾਰ ਨਾਲ ਜੇ ਸਮਝਣਾ ਹੋਵੇ, 23 ਪਰਦੇ ਖਰੀਦੇ ਨੇ, 8-8 ਲੱਖ ਦਾ ਇੱਕ ਪਰਦਾ ਪਿਆ, 184 ਲੱਖ ਰੁਪਈਆ ਪਰਦਿਆਂ ਤੇ ਖਰਚਤਾ। 40 ਲੱਖ ਦੀਆਂ ਅਲਮਾਰੀਆਂ ਆਈਆਂ। ਹੁਣ ਮੈਨੂੰ ਨਹੀਂ ਪਤਾ ਇਹ ਅਲਮਾਰੀਆਂ ਕਾਹਦੀਆਂ ਨੇ ਜਨਾਬ। ਮੈਂ ਮਾਨਕ ਗੋਇਲ ਦੇ ਪੇਜ ਤੋਂ ਇਹ ਅੰਕੜੇ ਪੜ੍ਹ ਰਿਹਾ ਸੀ, ਮੀਡੀਆ ਰਿਪੋਰਟਾਂ ਮੈਂ ਵੱਖ-ਵੱਖ ਫਰੋਲੀਆਂ ਨੇ, ਮੈਂ ਕੁਝ ਬੀਜੇਪੀ ਦੇ ਬਿਆਨ, ਕੁਝ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਬਿਆਨ, ਉਹ ਸਾਰਿਆਂ ਦੇ ਹਵਾਲੇ ਨਾਲ। ਅਲਮਾਰੀਆਂ ਤੇ ਕਹਿੰਦੇ 40 ਲੱਖ ਰੁਪਇਆ ਖਰਚਿਆ, ਰਸੋਈ ਨੂੰ ਨਵਿਆਉਣ ਤੇ 63 ਲੱਖ ਖਰਚਿਆ, ਤੇ ਰਸੋਈ 'ਚ ਸਮਾਨ ਲਿਆਉਣ ਦੇ ਲਈ 1 ਕਰੋੜ 1 ਲੱਖ ਰੁਪਇਆ ਖਰਚਿਆ। ਹੋਰ ਛੱਡੋ, ਕੰਧਾਂ ਤੇ ਪੇਂਟਿੰਗ ਕਰਵਾਈ ਹੈ, ਕਹਿੰਦੇ ਬੜੀ ਸਪੈਸ਼ਲ ਪੇਂਟਿੰਗ ਹੈ ਜੀ। 5 ਕਰੋੜ ਰੁਪਏ 'ਚ ਪੇਂਟਿੰਗ ਲੱਗੀਆਂ ਨੇ ਕੰਧਾਂ ਤੇ, 5 ਕਰੋੜ ਰੁਪਈਆ। ਇਸੇ ਤਰ੍ਹਾਂ ਪੱਥਰ ਮਾਰਬਲ ਦੀ ਆਪਾਂ ਗੱਲ ਕਰ ਚੁੱਕੇ, ਕਿੱਥੋਂ ਲਿਆਂਦਾ। ਹੁਣ ਇਹ ਸਾਰਾ ਕੁਝ ਸਰਕਾਰੀ ਬੰਗਲੇ ਤੇ ਖਰਚ ਹੋਇਆ ਜੀ। ਉਹ ਸਰਕਾਰੀ ਬੰਗਲਾ ਜਿਹਦੀ ਗੱਲ ਕਰਦੇ ਹੁੰਦੇ ਸੀ, ਬਕਾਇਦਾ ਪੋਸਟਰ ਵੰਡੇ ਨੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੀ, ਕਿ ਸਾਡਾ ਪ੍ਰਧਾਨ ਮੁੱਖ ਮੰਤਰੀ ਜੇਕਰ ਬਣ ਗਿਆ ਅਰਵਿੰਦ ਕੇਜਰੀਵਾਲ, ਤਾਂ 2 ਕਮਰਿਆਂ ਦੇ ਮਕਾਨ 'ਚ ਰਹੂਗਾ। ਨਾ ਅਸੀਂ ਲਾਲ ਬੱਤੀ ਲਈਏ, ਨਾ ਅਸੀਂ ਗੱਡੀ ਲਈਏ, ਨਾ ਅਸੀਂ ਸੁਰੱਖਿਆ ਦਸਤੇ ਲਈਏ, ਨਾ ਅਸੀਂ ਇਹ ਤਾਮਝਾਮ ਲਈਏ। ਇਹ VIP ਪਣਾ ਕਿਉਂ? ਉਹ ਬੰਦਾ ਜਿਹੜਾ ਕਹਿੰਦਾ ਮੈਂ ਆਮ ਆਦਮੀ ਆ, ਵੈਗਨਰ ਕਾਰ 'ਚ ਚੱਲਦਾ ਤੇ ਆ ਰੋਟੀ ਵਾਲਾ ਡੱਬਾ ਘਰੋਂ ਲੈ ਕੇ ਆਉਣਾ, ਰਾਹ 'ਚ ਰੁਕ ਕੇ ਖਾਣਾ, ਤੇ ਉਹ ਬੰਦੇ ਦੇ ਲਈ ਉਹਦੇ ਮਕਾਨ ਦੀ ਰਿਪੇਅਰ ਦੇ ਉੱਤੇ 45 ਲੱਖ ਨਹੀਂ 45 ਕਰੋੜ ਖਰਚ ਹੋ ਗਿਆ ਜੀ। ਇਹ ਤੁਹਾਡੀ ਗੱਲ ਦਰੁਸਤ ਹੈ ਕਿ ਕੰਧਾਂ ਸ਼ੀਸ਼ੇ ਦੀਆਂ ਨੇ, ਜਾਂ ਸੋਨੇ ਦੀਆਂ ਨੇ, ਜਾਂ ਇੱਟਾਂ ਦੀਆਂ ਨੇ, ਜਾਂ ਮਿੱਟੀ ਦੀਆਂ ਨੇ, ਕਾਹਦੀਆਂ ਨੇ? ਉਹ 45 ਕਰੋੜ। ਮਤਲਬ ਇੰਨੇ 'ਚ ਤਾਂ ਪੂਰਾ ਪਿੰਡ ਬਸ ਜਾਵੇ। ਬਿਲਕੁਲ ਜੀ। ਚਲੋ, ਫਿਰ ਇਹਦੀ ਹੁਣ ਜਵਾਬ ਤਲਬੀ ਸ਼ੁਰੂ ਹੋ ਗਈ, ਬਹਿਸਬਾਜ਼ੀ ਸ਼ੁਰੂ ਹੋ ਗਈ। ਸੋ ਇਹ ਸਾਰੀ ਬਹਿਸਬਾਜ਼ੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੰਨੀ ਕੁ ਸਫਾਈ ਦਿੱਤੀ ਜੀ, ਉਹ ਸਫਾਈ ਦਿੱਤੀ। ਕਹਿੰਦੇ ਜੀ ਇਹ ਸਰਕਾਰੀ ਬੰਗਲਾ ਨਾ 80 ਸਾਲ ਪੁਰਾਣਾ, ਓਕੇ, ਤੇ ਜੀ ਇਹਦੇ ਇੱਕ ਕਮਰੇ 'ਚ ਜਿਹਦੇ ਵਿੱਚ ਕੇਜਰੀਵਾਲ ਦੇ ਮਾਤਾ ਪਿਤਾ ਰਹਿੰਦੇ ਨੇ, ਇੱਕ ਦਿਨ ਉਹਦੀ ਛੱਤ ਡਿੱਗੀ, ਉਹ ਜਿਵੇਂ ਟੁੱਟ ਕੇ ਪਲਸਤਰ ਡਿੱਗ ਗਿਆ ਜਾਂ ਕੁਝ ਡਿੱਗ ਗਿਆ, ਹੈ ਨਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਇੱਕ ਗੈਸਟ ਰੂਮ ਹੈ ਉਹਦੀ ਵੀ ਹੋਈ, ਤੇ ਕੇਜਰੀਵਾਲ ਦੇ ਇੱਕ ਕਮਰੇ ਦੀ ਵੀ ਹੋ ਗਈ, CM ਹਾਊਸ ਦਾ, ਮਤਲਬ ਉਹਦਾ CM ਲਈ ਜਿਹੜੇ ਕਮਰੇ ਅਲਾਟ ਸੀ ਉਹਨਾਂ 'ਚੋਂ। ਕਹਿੰਦਾ ਜਦੋਂ 2-3 ਕਮਰਿਆਂ 'ਚ ਏਦਾਂ ਹੋ ਗਿਆ ਜੀ, ਤਾਂ ਕਰਕੇ ਫਿਰ PWD ਡਿਪਾਰਟਮੈਂਟ ਦਿੱਲੀ ਵਾਲਾ ਕਹਿੰਦਾ ਨਹੀਂ ਜੀ, ਇਹਨੂੰ ਦੁਬਾਰਾ ਠੀਕ ਕਰਨਾ ਪਊਗਾ, ਸਾਰੇ ਨੂੰ ਨਵਾਂ ਬਣਾਉਣਾ ਪਊਗਾ। ਤਾਂ ਕਰਕੇ ਕਹਿੰਦੇ ਜੀ ਇਹ 45 ਕਰੋੜ ਲੱਗ ਗਿਆ। ਮਤਲਬ ਆਹ ਸਫਾਈ ਆ। ਪਰ ਜਦੋਂ ਕਾਂਗਰਸ ਔਰ BJP ਘੇਰਦੀ ਆ ਜਾਂ ਮੀਡੀਆ ਸਵਾਲ ਪੁੱਛਦਾ, ਫਿਰ ਉਹਦੇ ਜਵਾਬ ਇਹ ਦੇਈ ਜਾਂਦੇ ਨੇ, ਕਹਿੰਦੇ ਦੇਖੋ ਜੀ ਮੋਦੀ ਵੀ ਤਾਂ ਕੁਛ ਕਰਦਾ ਜੀ, ਮੋਦੀ ਕੋਲ ਵੀ ਤਾਂ 8400 ਕਰੋੜ ਦਾ ਜਹਾਜ਼ ਹੈ ਜੀ, ਮੋਦੀ ਨੇ ਵੀ ਤਾਂ ਕਹਿੰਦੇ ਮਤਲਬ ਘਰ ਦੇ ਉੱਤੇ 500 ਕਰੋੜ ਖਰਚਿਆ ਜੀ, ਉਹ ਜੀ 1.5 ਲੱਖ ਦੀ ਐਨਕ ਲਾਉਂਦਾ ਜੀ, ਹੈ ਨਾ, ਉਹ 10 ਲੱਖ ਦਾ ਸੂਟ ਪਾਉਂਦਾ ਜੀ, ਉਹ 1.25 ਲੱਖ ਦੇ ਪੈਨ ਨਾਲ ਲਿਖਦਾ ਜੀ, ਹੈ ਨਾ, ਉਹ 12 ਕਰੋੜ ਦੀ ਕਾਰ 'ਚ ਚੱਲਦਾ ਜੀ। ਕਹਿੰਦੇ ਹੋਰ ਛੱਡੋ, ਆ ਜਿਹੜਾ ਦਿੱਲੀ ਦਾ LG ਹੈ, ਇਹਦੇ ਘਰ ਤੇ ਵੀ 15 ਕਰੋੜ ਲੱਗੇ ਨੇ। ਹੋਰ ਛੱਡੋ, ਕਹਿੰਦੇ ਗੁਜਰਾਤ ਦਾ ਜਿਹੜਾ ਮੁੱਖ ਮੰਤਰੀ ਉਹਨੇ ਵੀ 191 ਕਰੋੜ ਦਾ ਜਹਾਜ਼ ਖਰੀਦਿਆ। ਮਤਲਬ ਹੋਰਾਂ ਨੇ ਵੀ ਆ ਕੀਤਾ, ਇਹ ਜਵਾਬ ਨਹੀਂ। ਤੁਸੀਂ ਇਹ ਕਿਉਂ ਕੀਤਾ, ਇਹ ਸਵਾਲ ਹੈ। ਜੋ ਕੁਝ ਹੋਰਾਂ ਨੇ ਕੀਤਾ ਉਹਨਾਂ ਨੂੰ ਵੀ ਅਸੀਂ ਪੁੱਛ ਰਹੇ ਹਾਂ। ਮੈਂ ਤਾਂ ਹੀ ਸਵਾਲ ਕਰ ਰਿਹਾ ਕਿ ਜਨਾਬ, ਇੱਕ ਕਹਿੰਦਾ ਮੈਂ ਆਮ ਆਦਮੀ ਆ ਤਾਂ ਮੈਂ 45 ਕਰੋੜ ਖਰਚ ਰਿਹਾ, ਦੂਆ ਕਹਿੰਦਾ ਮੈਂ ਫਕੀਰ ਆ, ਝੋਲਾ ਚੱਕ ਕੇ ਤੁਰ ਜੂੰਗਾ, ਪਰ 1.5 ਲੱਖ ਦੀ ਮੈਂ ਐਨਕ ਲਾਉਣਾ, 1.25 ਲੱਖ ਦੇ ਪੈਨ ਨਾਲ ਲਿਖਦਾ, 10 ਲੱਖ ਦਾ ਮੈਂ ਸੂਟ ਪਾਉਣਾ, ਹੈ ਨਾ, 12 ਕਰੋੜ ਦੀ ਕਾਰ 'ਚ ਬੈਠਦਾ, ਤੇ 8400 ਕਰੋੜ ਦਾ ਮੇਰਾ ਜਹਾਜ਼ ਆ, 500 ਕਰੋੜ ਰੁਪਇਆ ਮੈਂ ਮਕਾਨ ਤੇ ਖਰਚਿਆ। ਹੁਣ ਅਗਲਾ ਕਹਿੰਦਾ ਜੇ ਪ੍ਰਧਾਨ ਮੰਤਰੀ 500 ਕਰੋੜ ਰੁਪਇਆ ਖਰਚਦਾ ਤਾਂ ਮੈਂ ਮੁੱਖ ਮੰਤਰੀ ਤਾਂ ਹੈਗਾ ਹੀ, ਮੈਂ 45 ਕਰੋੜ ਤਾਂ ਖਰਚੂਗਾ ਹੀ। ਸੋ ਇਹ ਜਵਾਬ ਨੇ ਜਨਾਬ। ਸੋ ਆਹ ਦ੍ਰਿਸ਼ ਇੱਕ ਸਾਫ਼ ਹੈ ਜਿਹੜਾ ਸੰਕੇਤ ਕਰਦਾ ਹੈ ਕਿ ਕੀ ਆਹੀ ਕੁਛ ਕਰਨ ਲਈ ਦਿੱਲੀ ਨੇ ਚੁਣਿਆ, ਕੀ ਆਹੀ ਕੁਛ ਕਰਨ ਲਈ ਪੰਜਾਬ ਨੇ ਚੁਣਿਆ। ਸੋ ਇਹ ਵੱਡੇ ਸਵਾਲ ਖੜੇ ਹੋ ਜਾਂਦੇ ਨੇ। ਇਹ ਸਾਰਾ ਬੋਝ ਦਿੱਲੀ ਦੀ ਜਨਤਾ ਦੇ ਸਿਰ ਤੇ ਆ ਜੀ। ਇਹ ਦਿੱਲੀ ਦੀ ਜਨਤਾ ਦਾ ਲਹੂ ਨਿਚੋੜ ਕੇ ਬਣੀਆਂ ਕੰਧਾਂ ਨੇ।
ਕਿ ਉਹਦੇ ਨਾਲ ਪੱਥਰ ਲੱਗਿਆ, ਇਹ ਪੱਥਰ 'ਚ ਉਹਨਾਂ ਲੋਕਾਂ ਨੂੰ ਚਿੜੀਆਂ ਗਈਆਂ, ਉਹਨਾਂ ਦੀ ਚੀਕਾਂ ਨੇ। ਸੋ ਤੁਸੀਂ ਦਿੱਲੀ ਦੇ ਵਿਕਾਸ ਦੇ ਨਾਂ ਦੇ ਉੱਤੇ ਕਹਿੰਦੇ ਹੋ ਜੀ ਕਿ ਨਾ ਕਰੋਨਾ ਕਾਲ ਹੈ, ਸਾਰੀਆਂ ਯੋਜਨਾਵਾਂ ਰੋਕ ਦਿੱਤੀਆਂ ਗਈਆਂ, ਸਾਨੂੰ ਇਸ ਲਈ ਦਿੱਕਤ ਆ ਗਈ। ਤੇ ਆਹ ਸਾਰਾ ਕੁਝ ਕਿਵੇਂ ਹੋ ਗਿਆ? ਇਹ ਦੌਰ ਕਿਹੜਾ ਹੈ? ਸਤੰਬਰ 2020 ਤੋਂ ਲੈ ਕੇ ਜੂਨ 2022 ਤੱਕ ਦੇ ਵਿੱਚ ਇਹ ਖਰਚਿਆ ਜੀ ਪੈਸਾ ਜੀ। ਇਹ ਆਪਣੇ ਆਪ ਸਵਾਲ ਖੜਾ ਹੈ ਕਿ ਕਰੋਨਾ ਕਾਲ ਦੇ ਨਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਸਾਡਾ ਖਜ਼ਾਨਾ ਖਾਲੀ ਹੈ, ਸਾਰਾ ਕੁਝ ਹੈ, ਅਸੀਂ ਇਹਨੂੰ ਭਰ ਦਾਂਗੇ, ਅਸੀਂ ਐਂ ਕਰ ਦਾਂਗੇ, ਤੇ ਸਾਰੀਆਂ ਯੋਜਨਾਵਾਂ ਰੋਕਦੇ ਹੋ, ਤੇ ਆਪ ਸਰਕਾਰੀ ਖਜ਼ਾਨੇ ਚੋਂ ਸਰਕਾਰੀ ਬੰਗਲੇ ਤੇ 45 ਕਰੋੜ ਖਰਚਦੇ ਹੋ। ਤੇ ਜਦੋਂ ਕੋਈ ਸਵਾਲ ਪੁੱਛਦਾ ਤੁਸੀਂ ਉਲਟਾ ਉਹਦਾ ਹੀ ਸਵਾਲ, ਮਤਲਬ ਤੁਸੀਂ ਵੀ ਤਾਂ ਚੋਰ ਹੋ, ਇਹ ਕਹਿ ਕੇ ਤੁਸੀਂ ਆਪਣੀ ਚੋਰੀ ਨੂੰ ਕਿਵੇਂ ਲੁਕੋਲੋਗੇ? ਸੋ ਵੱਡਾ ਸਵਾਲ ਇਹ ਖੜਾ ਹੈ। ਸੋ ਇਹ ਆਮ ਆਦਮੀ ਦਾ ਇੱਕ ਹੋਰ ਸੱਚ ਸਾਹਮਣੇ ਆ ਰਿਹਾ, ਇਹਦੀ ਚਰਚਾ ਹੋਣੀ ਬਣਦੀ ਹੈ ਜੀ। ਇੱਕ ਤਾਂ ਚੋਰੀ, ਉੱਤੋਂ ਸੀਨਾ ਚੋਰੀ, ਤੇ ਨਾਲੇ ਸਰਕਾਰੀ ਮਕਾਨ। ਦੀਪਕ ਜੀ, ਇਹਦੇ ਵਿੱਚ ਤਾਂ ਬੰਦਾ ਪੱਕਾ ਵੀ ਨਹੀਂ ਰਹਿੰਦਾ। ਚਲੋ ਜਿੰਨਾ ਚਿਰ ਹੈਗੇ ਮੁੱਖ ਮੰਤਰੀ ਉਹਨਾਂ ਚਿਰ ਹੀ ਆ, ਉਸ ਤੋਂ ਬਾਅਦ ਪੇਂਟਿੰਗ ਮਿਊਰਲ ਨਾਲ ਲੈ ਜਾਣੇ ਆ। ਪਤਾ ਨਹੀਂ ਪੱਟ ਕੇ ਲਿਜਾ ਸਕਦੇ ਨੇ। ਇੱਥੇ ਕਿੰਨਿਆਂ ਨੇ ਇਹ ਕੁਝ ਕੀਤਾ, ਕਿੰਨਿਆਂ ਦਾ ਰੌਲਾ ਪੈਂਦਾ ਰਿਹਾ। ਪੰਜਾਬ ਦੇ ਕਿੰਨੇ ਮੰਤਰੀਆਂ ਦਾ ਕਿ ਫਰਨੀਚਰ ਲੈ ਗਏ ਜੀ, ਅਲਮਾਰੀ ਲੈ ਗਏ ਜੀ, ਆਹ ਲੈ ਗਏ ਜੀ, ਤੇ ਦੂਜਿਆਂ ਦੀ ਵੀ ਹੁਣ ਕੋਠੀਆਂ ਤਿਆਰ ਹੋ ਰਹੀਆਂ ਜੀ ਕਹਿੰਦੇ ਹਾਲ ਤੱਕ। ਸੋ ਇਸ ਲਈ ਉਹਨਾਂ ਦੀ ਚਰਚਾ ਵੀ ਰਹੀ ਇੱਥੇ, ਪੰਜਾਬ ਦੇ ਮੰਤਰੀਆਂ ਦੀ, ਨਵੇਂ ਜਿਹੜੇ ਆਮ ਆਦਮੀ ਦੇ ਬਣੇ ਨੇ ਉਹਨਾਂ ਦੀ ਵੀ, ਤੇ ਕਾਂਗਰਸੀਆਂ ਦੀ ਵੀ ਚਰਚਾ ਹੁੰਦੀ ਰਹੀ ਹੈ, ਅਕਾਲੀਆਂ ਦੀ ਵੀ ਚਰਚਾ ਹੁੰਦੀ ਰਹੀ ਹੈ। ਪਰ ਆਹ 45 ਕਰੋੜ ਵਾਲਾ ਤਾਂ ਰਿਕਾਰਡ ਬਣਾਉਣਾ ਨਾ, ਫਿਰ ਵੱਖਰੇ ਨੇ ਬਦਲਾਅ ਏ, ਸੋ ਇਸ ਲਈ ਰਿਕਾਰਡ ਬਣਾ ਰਹੇ ਜੀ। 100 ਕਰੋੜ ਦੇ ਚਾਰੇ ਘਟਾਲੇ ਨੇ ਲਾਲੂ ਦਾ ਕੀ ਕਰਤਾ ਸੀਗਾ, ਤੇ ਇਹ ਘਰ ਦੀਆਂ ਕੰਧਾਂ ਦੇ ਪੇਂਟ ਪੂੰਟ ਕਰਨ ਤੇ ਹੀ ਇਹਨਾਂ ਨੇ ਪਰਦਿਆਂ ਦੇ ਉੱਤੇ ਇੰਨਾ ਕੁਛ ਜਿਹੜਾ ਲਾ ਦਿੱਤਾ ਵੀ ਤੌਬਾ ਤੌਬਾ ਵਾਲੀ ਗੱਲ ਹੀ ਜਿਹੜੀ ਇਸ 'ਚ ਬਣ ਜਾਂਦੀ ਆ। ਬਿਲਕੁਲ ਤੌਬਾ ਤੌਬਾ, ਬਿਲਕੁਲ ਤੌਬਾ।